ਵੀਅਰਸ ਫੇਰ ਦੁਬਾਰਾ ਤੁਹਾਡਾ ਸਵਾਗਤ ਹੈ ਪ੍ਰੋਗਰਾਮ ਸੱਚ ਸੱਚ ਵਿੱਚ ਜੀ। ਡਾਕਟਰ ਸਾਹਿਬ ਹੁਣ ਅਸੀਂ ਆਪਣੇ ਪ੍ਰੋਗਰਾਮ ਨੂੰ ਅੱਗੇ ਵਧਾਉਂਦੇ ਹਾਂ ਸਾਡੇ ਦਰਸ਼ਕਾਂ ਵੱਲੋਂ ਆਈਆਂ ਈਮੇਲਸ ਨਾਲ ਤੇ ਮੈਸੇਜ ਨਾਲ। ਸਾਡਾ ਅੱਜ 5 ਦਸੰਬਰ 2013 ਵੀਰ ਮੱਘਰ ਨਾਨਕਸ਼ਾਹੀ ਸੰਮਤ 545 ਦਾ ਦਿਨ ਹੈ ਤੇ ਸਾਡਾ ਪਹਿਲਾ ਮੈਸੇਜ ਸਰੀ BC ਕੈਨੇਡਾ ਤੋਂ ਵੀਰ ਗੁਰਜੋਤ ਸਿੰਘ ਖਾਲਸਾ ਜੀ ਦਾ ਹੈ। ਇਹਨਾਂ ਨੂੰ ਪ੍ਰੋਗਰਾਮ ਸੱਚ ਸੱਚ ਬਹੁਤ ਚੰਗਾ ਲੱਗਦਾ ਹੈ। ਇਹਨਾਂ ਨੇ ਸਾਡੇ ਵੱਲੋਂ ਭਾਈ ਗੁਰਬਖਸ਼ ਸਿੰਘ ਦੀ ਭੁੱਖ ਹੜਤਾਲ ਦੇ ਮੁੱਦੇ ਨੂੰ ਰੋਜ਼ਾਨਾ ਵਿਚਾਰਨ ਦੀ ਵੀ ਬੜੀ ਸ਼ਲਾਘਾ ਕੀਤੀ ਹੈ। ਇਹਨਾਂ ਦਾ ਸਵਾਲ ਹੈ ਕਿ ਅੱਡ-ਅੱਡ ਪ੍ਰਾਂਤਿਕ ਸਰਕਾਰਾਂ ਸਿੰਘਾਂ ਦੀ ਰਿਹਾਈ ਲਈ ਸਹਿਮਤ ਹੋਣਗੀਆਂ, ਕਿਤੇ ਭਾਈ ਗੁਰਬਖਸ਼ ਸਿੰਘ ਜੀ ਦੀ ਜਾਨ ਵੀ ਐਵੇਂ ਅਜਾਈ ਨਾ ਚਲੀ ਜਾਵੇ। ਜੀ ਡਾਕਟਰ ਸਾਹਿਬ। ਵੀਰ ਗੁਰਜੋਤ ਸਿੰਘ ਖਾਲਸਾ ਜੀ ਦਾ ਬਹੁਤ ਬਹੁਤ ਧੰਨਵਾਦ। ਉਹਨਾਂ ਨੇ ਸਾਨੂੰ ਸਰੀ ਬ੍ਰਿਟਿਸ਼ ਕੋਲੰਬੀਆ ਕੈਨੇਡਾ ਤੋਂ ਲਿਖਿਆ। ਬੜਾ ਬਰੀਫ ਸਵਾਲ ਹੈ ਜੀ। ਉਹਨਾਂ ਨੇ ਸ਼ਲਾਘਾ ਕੀਤੀ ਹੈ ਕਿ ਅਸੀਂ ਭਾਈ ਗੁਰਬਖਸ਼ ਸਿੰਘ ਦੇ ਕੇਸ ਨੂੰ ਰੋਜ਼ਾਨਾ ਆਪਣੀ ਡਿਸਕਸ਼ਨ ਦਾ ਹਿੱਸਾ ਬਣਾਉਂਦੇ ਜੀ। ਤੇ ਫਿਰ ਉਹਨਾਂ ਨੇ ਇਹ ਕੰਸਰਨ ਜ਼ਾਹਰ ਕੀਤਾ ਹੈ ਵੀ ਕਿਉਂਕਿ ਜਿਹੜੀ ਰਿਹਾਈ ਦੀ ਮੰਗ ਸਿੰਘਾਂ ਪ੍ਰਥਾ ਹੈ ਉਹਨਾਂ ਦੀ ਹੈ, ਉਹਨਾਂ ਦਾ ਸਬੰਧ ਅੱਡ-ਅੱਡ ਸਟੇਟਾਂ ਨਾਲ ਹੈ ਤੇ ਜੇ ਉਹ ਸਟੇਟਾਂ ਨਹੀਂ ਮੰਨਦੀਆਂ, ਰਿਹਾਈ ਸੰਭਵ ਨਹੀਂ ਹੁੰਦੀ ਤੇ ਕਿਤੇ ਭਾਈ ਗੁਰਬਖਸ਼ ਸਿੰਘ ਜਿਹੜੇ ਨੇ ਉਹ ਆਪਣੀ ਜਾਨ ਤੇ ਨਾ ਖੇਡ ਜਾਣ ਜੀ ਔਰ ਹਾਸਲ ਵੀ ਕੁਛ ਨਾ ਹੋਏ। ਦੇਖੋ ਇਹ ਖਦਸ਼ਾ ਸਾਡਾ ਵੀ ਹੈ, ਇਸ ਲਈ ਨਹੀਂ ਕਿ ਵੀ ਇਹ ਅੱਡ-ਅੱਡ ਸਟੇਟਾਂ ਨੇ ਤੇ ਸਟੇਟਾਂ ਕੋਈ ਚੰਦਰਮਾ ਤੇ ਨੇ ਕਿ ਉਹ ਐਕਟ ਨਹੀਂ ਕਰ ਸਕਦੀਆਂ। ਜਦੋਂ ਵੀ ਹਿੰਦੁਸਤਾਨ ਦੀ ਜਾਂ ਕੇਂਦਰ ਦੀ ਹਕੂਮਤ ਨੇ ਕੁਝ ਕਰਨਾ ਹੁੰਦਾ ਹੈ ਤੇ ਫਿਰ ਉਹ ਬਿਜਲੀ ਦੀ ਸਪੀਡ ਨਾਲ ਜਿਹੜੀਆਂ ਨੇ ਚੀਜ਼ਾਂ ਮੂਵ ਕਰਦੀਆਂ ਨੇ ਜੀ। ਤੇ ਜੇ ਨਹੀਂ ਕਰਨਾ ਹੁੰਦਾ ਕੁਝ, ਤੇ ਜੇ ਤੁਸੀਂ ਇੱਕ ਪਿੰਡ ਦਾ ਨਾਂ ਬਦਲਣ ਲਈ ਪੰਜਾਬ ਦੀ ਅਸੈਂਬਲੀ ਵੀ ਮਤਾ ਪਾਸ ਕਰਕੇ ਭੇਜ ਦਿੰਦੀ ਹੈ ਤੇ ਉਹ ਕਈ ਦਹਾਕੇ ਲੱਗ ਜਾਂਦੇ ਨੇ, ਉਹ ਨਾਂ ਵੀ ਜਿਹੜਾ ਬਦਲਿਆ ਨਹੀਂ ਜਾਂਦਾ ਜੀ। ਸੋ ਅਸੀਂ ਸਮਝਦੇ ਹਾਂ ਵੀ ਸਾਡੇ ਲਈ ਇਹ ਗੱਲ ਬੜੀ ਅਹਿਮ ਹੈ ਕਿ ਅਸੀਂ ਇਸ ਮੁੱਦੇ ਦੇ ਉੱਤੇ ਜੇ ਸਿੱਖ ਕੌਮ ਖਲੋ ਜਾਏ, ਇੱਕ ਜਾਗਰਤੀ ਪੈਦਾ ਹੋ ਜਾਏ, ਕਿਉਂਕਿ ਸਾਡੇ ਸਾਹਮਣੇ ਉਦਾਹਰਨਾਂ ਨੇ ਦੋਨੋਂ ਹੀ। ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਦਾ ਕੇਸ ਵੀ ਸਾਹਮਣੇ ਜੀ ਕਿ ਕਿਵੇਂ ਬਾਰ-ਬਾਰ ਹਿੰਦੁਸਤਾਨ ਦੀ ਹਕੂਮਤ ਜਿਹੜੀ ਕਿ ਉਹ ਏਜੰਸੀਆਂ ਰਾਹੀਂ ਵੀ ਆਪਰੇਟ ਕਰਦੀ ਹੈ, ਪੋਲੀਟੀਕਲ ਪਲੇਟਫਾਰਮ ਪਾਰਲੀਮੈਂਟ ਵਿਧਾਨ ਸਭਾਵਾਂ ਰਾਹੀਂ ਵੀ ਆਪਰੇਟ ਕਰਦੀ ਔਰ ਜੁਡੀਸ਼ਰੀ ਰਾਹੀਂ ਵੀ ਆਪਰੇਟ ਕਰਦੀ ਜੀ। ਜੁਡੀਸ਼ਰੀ ਦਾ ਜੋ ਹਾਲ ਅਸੀਂ ਦੇਖ ਰਹੇ ਹਾਂ ਜਿਸ ਤਰੀਕੇ ਨਾਲ, ਜੇ ਜੁਡੀਸ਼ਰੀ ਇਨ ਕਾਹੂਟਸ ਨਾ ਹੁੰਦੀ ਜਾਂ ਇਹਨਾਂ ਦੇ ਹੱਥ ਨਾ ਰਲੇ ਹੁੰਦੇ ਤਾਂ ਇਹ ਨਹੀਂ ਸੀ ਵੀ 29 ਸਾਲ ਬਾਅਦ ਨਵੰਬਰ 84 ਦੇ ਕਾਤਲ ਜਿਹੜੇ ਨੇ ਅੱਜ ਵੀ ਉਹ ਬਾਹਰ ਤੁਰੇ ਫਿਰਦੇ ਜੀ। ਸੋ ਜੇ ਪ੍ਰੋਫੈਸਰ ਭੁੱਲਰ ਨੂੰ ਫਾਂਸੀ ਨਹੀਂ ਮਿਲੀ, ਹੁਣ ਤੱਕ ਨਹੀਂ ਦੇ ਸਕੇ, ਤੇ ਉਹਦਾ ਕਾਰਨ ਹੈ ਕਿ ਅਜੇ ਉਹ ਅਸੈਸ ਕਰਦੇ ਨੇ ਵੀ ਕਿੰਨੀ ਕੁ ਦੇਰ ਸਿੱਖ ਇਸ ਕੇਸ ਨੂੰ ਯਾਦ ਰੱਖਣਗੇ ਜੀ। ਔਰ ਇਸ ਤੋਂ ਵੀ ਵੱਧ ਕੇ ਅਸੀਂ ਸਮਝਦੇ ਹਾਂ ਭਾਈ ਰਾਜੋਆਣਾ ਦਾ ਕੇਸ ਸਾਹਮਣੇ ਕਿ ਬਲੈਕ ਵਾਰੰਟ ਕੱਢੇ ਹੋਣ ਕੋਰਟ ਨੇ 2 ਵਾਰ ਜੀ ਔਰ ਉਹ ਫਾਂਸੀ ਵੀ ਰੁਕ ਜਾਏ, ਉਹ ਸਟੇਟ ਗਵਰਨਮੈਂਟ ਵੀ, ਬਾਦਲ ਵੀ ਪ੍ਰਾਈਮ ਮਿਨਿਸਟਰ ਨੂੰ ਮਿਲਣ ਪਹੁੰਚ ਗਿਆ, ਦੂਜੇ ਵੀ ਹੋ ਗਏ। ਉਹਦਾ ਕਾਰਨ ਵੀ ਕੌਮ ਦੀ ਜਿਹੜੀ ਹੈ ਉਹ ਸੋਲੀਡੈਰਿਟੀ ਸੀ, ਇਕਮੁੱਠਤਾ ਸੀ। ਏਜੰਸੀਆਂ ਘਬਰਾਈਆਂ ਜਦੋਂ ਸਾਰਾ ਪੰਜਾਬ ਜਿਹੜਾ ਖਾਲਿਸਤਾਨੀ ਰੰਗ 'ਚ ਰੰਗਿਆ ਗਿਆ, ਘਰਾਂ ਦੇ ਵਿੱਚ ਕੇਸਰੀ ਝੰਡੇ ਝੂਲੇ, ਸਾਰਾ ਪੰਜਾਬ ਦੀ ਉਹ ਜਵਾਨੀ ਜਿਹਨੂੰ ਇਹਨਾਂ ਨੇ ਪਿਛਲੇ 20-25 ਸਾਲ ਤੋਂ ਨਸ਼ਿਆਂ ਦੇ ਵਿੱਚ ਡੋਬਿਆ ਹੋਇਆ, ਉਹੀ ਸਿਰਾਂ ਤੇ ਪਟਕੇ ਬੰਨ੍ਹ ਕੇ ਮੋਟਰਸਾਈਕਲਾਂ ਦੇ ਉੱਤੇ ਇੱਕ ਸਿਰੇ ਤੋਂ ਦੂਜੇ ਸਿਰੇ ਤੱਕ ਘੁੰਮੇ। ਏਜੰਸੀਆਂ ਨੂੰ ਲੱਗਾ ਕਿ ਵੀ ਇਹ ਤਾਂ ਆਪਣਾ ਜਿਹੜਾ ਝੂਠ ਬੋਲਦੇ ਰਹੇ ਨੇ ਵੀ ਮੂਵਮੈਂਟ ਮੁੱਕ ਗਈ ਹੈ, ਤਾਂ ਦੁਬਾਰਾ ਗੱਲ ਖੜੀ ਹੋ ਗਈ ਜੀ। ਸੋ ਉਹਨਾਂ ਨੇ ਫਿਰ ਉਸ ਨੂੰ ਜਿਹੜਾ ਉਹ ਬੈਕ ਬਰਨਰ ਤੇ ਰੱਖ ਲਿਆ ਉਦੋਂ ਤੱਕ ਜਦੋਂ ਤੱਕ ਕਿ ਉਹ ਦੁਬਾਰਾ ਜਿਹੜਾ ਉਹ ਟੈਸਟ ਨਹੀਂ ਕਰਦੇ ਪਾਣੀਆਂ ਨੂੰ ਕਿ ਕਿੰਨਾ ਹੈ। ਸੋ ਅਸੀਂ ਸਮਝਦੇ ਹਾਂ ਵੀ ਇਸ ਮੁੱਦੇ ਤੇ ਵੀ ਕੋਈ ਕਰਨਾਟਕਾ ਜਾਂ ਗੁਜਰਾਤ ਜਾਂ ਯੂਪੀ, ਇਹ ਕੋਈ ਹਵਾ ਵਿੱਚ ਨਹੀਂ ਨੇ ਸਟੇਟਾਂ। ਯੂਪੀ ਦੇ ਵਿੱਚ ਇੱਕ ਰੀਜਨਲ ਪਾਰਟੀ ਦੀ ਸਰਕਾਰ ਹੈ, ਇਸੇ ਤਰ੍ਹਾਂ ਕਰਨਾਟਕਾ ਦੇ ਵਿੱਚ ਵੀ ਜਿਹੜਾ ਹੈ ਉਹ ਇੱਕ ਸਟੇਟ ਗਵਰਨਮੈਂਟ ਹੈ ਜਿਹੜੀ ਰਿਸਪੌਂਸਿਬਲ ਗਵਰਨਮੈਂਟ ਹੈ ਜੀ। ਗੁਜਰਾਤ ਵਾਲਿਆਂ ਨੂੰ ਤਾਂ ਇਹਨਾਂ ਨੇ ਸਿਰ ਤੇ ਚੁੱਕਿਆ ਹੋਇਆ ਕਿ ਜੀ ਇਹਨੂੰ ਅਸੀਂ ਪ੍ਰਧਾਨ ਮੰਤਰੀ ਬਣਾਉਣਾ ਹੈ। ਆ 21 ਦਸੰਬਰ ਨੂੰ ਉਹਦੀ ਰੈਲੀ ਵੀ ਜਗਰਾਵਾਂ 'ਚ ਰੱਖੀ ਹੋਈ ਹੈ ਔਰ ਸਭ ਤੋਂ ਪਹਿਲਾਂ ਅਨਕੰਡੀਸ਼ਨਲ ਸਪੋਰਟ ਬਾਦਲ ਨੇ ਦਿੱਤੀ ਹੈ। ਸੋ ਇਹਦੇ 'ਚ ਕੋਈ ਨਹੀਂ ਹੈ ਕਿ ਵੀ ਇਹ ਇੱਕ ਫੋਨ ਕਾਲ ਹੈ। ਜੇ ਪੰਜਾਬ ਦਾ ਮੁੱਖ ਮੰਤਰੀ ਇਹਨਾਂ 3 ਸਟੇਟਾਂ ਦੇ ਮੁੱਖ ਮੰਤਰੀਆਂ ਨੂੰ ਇੱਕ ਫੋਨ ਕਾਲ ਕਰਦਾ ਕਿ ਭਾਈ ਆ ਹੈਗਾ, ਤੁਸੀਂ ਇਹਨੂੰ ਐਕਸਪੀਡਾਈਟ ਕਰੋ, ਉਹੀ ਰੂਲ ਨੇ ਜੇਲ੍ਹਾਂ ਦੇ, ਜੇਲ੍ਹ ਮੈਨੂਅਲਸ ਪਈਆਂ ਨੇ, ਨਹੀਂ ਕੋਈ ਦੇਖਦਾ ਤੇ ਕਈ ਦਹਾਕੇ ਲੰਘ ਜਾਂਦੇ ਨੇ ਜੀ ਜੀ। ਤੇ ਜੇ ਹੋਏਗਾ ਤੇ ਉਹ ਇੰਨੀ ਤੇਜ਼ੀ ਨਾਲ ਫਾਈਲ ਤੁਰੇਗੀ। ਹੁਣ ਸਾਡੇ ਸਾਹਮਣੇ ਮੈਨੂੰ ਯਾਦ ਹੈ ਚੰਗੀ ਤਰ੍ਹਾਂ ਕਿਉਂਕਿ ਉਹਦੇ 'ਚ ਅਸੀਂ ਇੱਕ ਹਿੱਸਾ ਸੀ ਉਸ ਕੈਂਪੇਨ ਦਾ, ਜਦੋਂ ਜਥੇਦਾਰ ਅਕਾਲ ਤਖਤ ਸਾਹਿਬ ਰਣਜੀਤ ਸਿੰਘ ਜਥੇਦਾਰ ਬਾਹਰ ਆਏ ਤਾਂ ਉਹ ਪੈਰੋਲ ਤੇ ਆਏ ਸੀ।
ਫਿਰ ਜਦੋਂ ਜਥੇਦਾਰੀ ਦੀ ਉਹਨਾਂ ਨੇ ਸੇਵਾ ਸੰਭਾਲੀ, ਦੂਜੀ ਉਹਨਾਂ ਨੇ ਕਿਹਾ ਕਿ ਜੀ ਇੰਨੀ ਸਜ਼ਾ ਕੱਟਣ ਲਈ ਵਾਪਸ ਆਓ। ਅਸੀਂ ਬਾਹਰ ਅਕਾਲ ਤਖਤ ਸਾਹਿਬ ਸਪੋਰਟ ਕਮੇਟੀ ਬਣਾਈ, ਅਸੀਂ 84 ਦੇ ਕਰੀਬ ਆਰਗੇਨਾਈਜੇਸ਼ਨਸ ਗੁਰਦੁਆਰੇ ਨਾਲ ਲਾਏ ਗਲੋਬਲੀ। ਵਾਸ਼ਿੰਗਟਨ ਟਾਈਮਜ਼ ਦੇ ਵਿੱਚ ਐਡ ਕੈਂਪੇਨ ਸ਼ੁਰੂ ਕੀਤਾ ਜੀ। ਜਥੇਦਾਰ ਰਣਜੀਤ ਸਿੰਘ ਨੂੰ ਖੜੇ ਕੀਤਾ, ਉਹਨਾਂ ਦੇ ਨਾਲ ਅਕਾਲ ਤਖਤ ਸਪੋਰਟ ਕਮੇਟੀ ਦੇ ਥੱਲੇ ਮੈਂ ਹੀ ਰਾਬਤਾ ਕੀਤਾ ਔਰ ਇੱਕ ਮੋਮੈਂਟਮ ਉਸ ਮੁੱਦੇ ਤੇ ਬਣੀ ਔਰ ਇਹ ਮੀਡੀਆ ਕਹਿਣ ਲੱਗ ਗਿਆ, ਜਥੇਦਾਰ ਅੜ ਗਏ ਕਿਉਂਕਿ ਇੱਕ ਤਾਂ ਆਪਣੀ ਰਿਹਾਈ ਜਿਹੜੀ ਇਹ ਵਾਪਸ ਜੇਲ੍ਹ ਜਾਣ ਨੂੰ ਕਿਹਦਾ ਜੀ ਕਰਦਾ ਸੀ, ਸੈਕੰਡਲੀ ਉਹਨਾਂ ਨੂੰ ਲੱਗਿਆ ਵੀ ਕੌਮ ਮੇਰੇ ਨਾਲ ਹੈ, ਸਿੱਖ ਪਿੱਛੇ ਨੇ। ਔਰ ਉਹ ਹਾਲਾਤ ਬਣ ਗਏ ਕਿ ਮੀਡੀਆ ਕਹਿਣ ਲੱਗ ਗਿਆ ਕਿ ਜੀ ਇਹ ਤਾਂ ਇੱਕ ਹੋਰ ਪਿੰਡਾਣਾ ਬਣਨ ਲੱਗਾ। ਉਹਨੂੰ ਕਿਹਾ ਵੀ ਨਹੀਂ ਜਾਂਦਾ, ਮੈਂ ਗ੍ਰਿਫਤਾਰੀ ਨਹੀਂ ਦਿੰਦਾ ਜੀ, ਹੁਣ ਮੇਰਾ ਖਤਮ ਕਰੋ ਜੋ ਵੀ ਹੈ। ਸੋ ਆਈ.ਕੇ. ਗੁਜਰਾਲ ਪ੍ਰਾਈਮ ਮਿਨਿਸਟਰ ਸੀ, ਅਲਟੀਮੇਟਲੀ ਏਜੰਸੀਆਂ ਨੇ ਹਿਸਾਬ ਕਿਤਾਬ ਜਿਹਾ ਲਾ ਲਿਆ। ਫਿਰ ਇਹੀ ਬਾਦਲ ਟੌੜਾ ਦਿੱਲੀ ਜਾ ਕੇ ਬਹਿ ਗਏ, ਗੁਜਰਾਲ ਦੇ ਨਾਲ ਗੱਲਬਾਤ ਹੋਈ, ਦਿਨਾਂ ਦੇ ਵਿੱਚ ਹੀ ਉਹ ਸਾਰਾ ਜਿਹੜਾ ਸੀ ਉਹ ਕਿੱਥੇ ਕੋਰਟ, ਕਿੱਥੇ ਲਾਅ, ਕਿੱਥੇ ਕਾਨੂੰਨ ਸਾਰੇ ਖਤਮ ਹੋ ਗਏ, ਉੱਡ ਗਏ। ਜਥੇਦਾਰ ਰਣਜੀਤ ਸਿੰਘ ਜਿਹੜੇ ਨੇ ਉਹ ਬਿਲਕੁਲ ਟੋਟਲੀ ਫ੍ਰੀ ਰਹੇ ਫਿਰ ਜੀ। ਸੋ ਕਹਿਣ ਦਾ ਮਤਲਬ ਇਹ ਹੈ ਵੀ ਇਹ ਜਿਹੜੇ ਹੁਣ ਕੇਸ ਨੇ ਇਹ ਤਾਂ ਆਲਰੇਡੀ ਸਜ਼ਾਵਾਂ ਭੋਗ ਚੁੱਕੇ ਨੇ। ਸੋ ਇਹ ਕੋਈ ਐਸੀ ਗੱਲ ਨਹੀਂ ਹੈ ਕਿ ਵੀ ਜੇ ਸਟੇਟ ਦਾ ਇੰਟਰਸਟ ਹੋਏ ਪੰਜਾਬ ਦੇ ਮੁੱਖ ਮੰਤਰੀ ਦਾ ਤੇ ਇਹ ਵਿਦਨ, ਔਰ ਸ਼ਸ਼ੀਕਾਂਤ ਹਾਲਾਂ ਉਹ ਕੋਈ ਸਿੱਖ ਨਹੀਂ ਹੈ, ਇੱਕ ਪੰਜਾਬੀ ਸੁਹਿਰਦ ਪੰਜਾਬੀ ਹਿੰਦੂ ਹੈ, ਉਸਨੇ ਇਹ ਗੱਲ ਅੰਮ੍ਰਿਤਸਰ ਮੋਹਾਲੀ ਕੇ ਉਹਨੂੰ ਪੁੱਛਿਆ ਜੀ ਕਿੰਨਾ ਕੁ ਟਾਈਮ ਲੱਗ ਸਕਦਾ ਹੈ, ਤੇ ਉਹਨੇ ਕਿਹਾ ਜੀ 5 ਮਿੰਟ, ਵੀ ਇਹ ਚੀਫ ਮਿਨਿਸਟਰ ਲਈ 5 ਮਿੰਟ ਦਾ ਕੰਮ ਹੈ ਜੀ, ਵੀ ਉਹ ਜੇ ਚਾਹੇ ਤਾਂ ਹੋ ਸਕਦਾ। ਸੋ ਅਸੀਂ ਸਮਝਦੇ ਹਾਂ ਕਿ ਇਹ ਬਿਲਕੁਲ ਠੀਕ ਹੈ ਕਿ ਵੀ ਜੇ ਇਸ ਨੂੰ ਇਹ ਇੰਟਰਸਟ ਲੈਣਗੇ, ਉਹਨਾਂ ਨੂੰ ਲੱਗੇਗਾ ਤੇ ਫਿਰ ਇਹ ਹੋ ਜਾਏਗਾ, ਨਹੀਂ ਹੈ ਤਾਂ ਫਿਰ ਜੇ ਕੌਮ ਜਾਗ ਪਈ ਤਾਂ ਫਿਰ ਇਹਨਾਂ ਦੀ ਫੱਟੀ ਪੋਚ ਦੇਗੀ ਜੀ ਜੀ। ਔਰ ਇਹ ਹੁਣ ਮੇਰਾ ਖਿਆਲ ਹੈ ਵੀ ਇਹ ਜਿਹਨੂੰ ਕਹਿੰਦੇ ਨੇ ਨਾ ਕਿ ਵੀ ਜ਼ੁਲਮ ਦਾ ਪਿਆਲਾ ਲਬਰੇਜ਼ ਹੋ ਗਿਆ, ਭਰ ਗਿਆ ਨੱਕੋ ਨੱਕ। ਜੀ ਜੀ, ਇਹਨਾਂ ਦੀ ਜਿਹੜੀ ਇਹ ਹੈ ਇਹ ਨੱਕੋ ਨੱਕ ਭਰਿਆ, ਇਹ ਮਾਰ ਖਾਣਗੇ ਹੁਣ। ਜੀ ਜੀ ਬਿਲਕੁਲ ਡਾਕਟਰ ਸਾਹਿਬ। ਸਾਡਾ ਅਗਲਾ ਮੈਸੇਜ ਬਠਿੰਡਾ ਪੰਜਾਬ ਤੋਂ ਡਾਕਟਰ ਸ਼ਰਨਦੀਪ ਸਿੰਘ ਢਿੱਲੋਂ ਜੀ ਦਾ ਹੈ। ਇਹਨਾਂ ਦਾ ਕਹਿਣਾ ਹੈ ਕਿ ਤੁਹਾਡੇ ਸੱਚੋ ਸੱਚ ਪ੍ਰੋਗਰਾਮ ਨੂੰ YouTube ਤੇ ਦੇਖਣ ਤੋਂ ਬਾਅਦ ਹੀ ਮੈਨੂੰ ਪਤਾ ਲੱਗਾ ਕਿ ਸਰਦਾਰ ਗੁਰਬਖਸ਼ ਸਿੰਘ ਜੀ ਦੇ ਮਰਨ ਵਰਤ ਬਾਰੇ ਇੱਥੇ ਸਾਡੇ ਸ਼ਹਿਰ ਵਿੱਚ ਤਾਂ ਸਾਰੇ ਪਾਸੇ ਕੌਡੀ ਹੋ ਰਹੀ ਹੈ ਅਤੇ ਟੈਲੀਵਿਜ਼ਨ ਸਕਰੀਨਾਂ ਤੇ ਵੀ ਇਹੀ ਕੁਝ ਚੱਲ ਰਿਹਾ ਹੈ। ਡਾਕਟਰ ਸਾਹਿਬ, ਪੰਥ ਪੁੰਥ ਦਾ ਕਿਸੇ ਨੂੰ ਕੋਈ ਫਿਕਰ ਨਹੀਂ। ਇੱਥੇ ਤਾਂ ਪ੍ਰਿੰਕਾ ਚੋਪੜਾ ਦੇ ਚਲਵੇ ਅਤੇ ਪੂਜਾ ਨਿਰੰਕਾਰਨ ਦੀ ਵਾਹਿਆਤੀ ਨੂੰ ਲੋਕ ਚਸਕੇ ਲਾ ਕੇ ਵੇਖਦੇ ਸੁਣਦੇ ਹਨ। ਤੁਸੀਂ ਨਹੀਂ ਵੇਖਿਆ ਬੁੱਢੇ ਬਾਦਲ ਅਤੇ ਬੁੱਢਿਆਂ ਨੂੰ ਸਟੇਜ ਤੇ ਲੋਟਪੋਟ ਹੁੰਦੇ ਆ। ਇਹ ਗੁਰੂਆਂ ਦੀ ਧਰਤੀ ਦਾ ਵਿਰਸਾ ਰਹਿ ਗਿਆ ਹੈ। ਪਿੰਡ ਦੇ ਗੁਰਦੁਆਰਿਆਂ ਵਿੱਚ ਜਿੱਥੇ ਗੁਰਪੁਰਬਾਂ ਦੇ ਮੌਕੇ ਰੌਣਕਾਂ ਲੱਗੀਆਂ ਹੁੰਦੀਆਂ ਸਨ, ਹੁਣ 2.5 ਟੋਟਰੂ ਬੁੱਢੇ ਹੀ ਬੈਠੇ ਹੁੰਦੇ ਹਨ। ਤੁਸੀਂ ਪੁੱਛੋਗੇ ਮੁੰਡੇ ਕੁੜੀਆਂ ਕਿੱਥੇ ਹੁੰਦੇ ਹਨ? ਸੱਚਾਈ ਇਹ ਹੈ ਕਿ ਸਾਡੇ ਮੁੰਡੇ ਸਮੈਕ ਪਾਲਦੇ ਫਿਰਦੇ ਹਨ ਅਤੇ ਕੁੜੀਆਂ ਬਿਊਟੀ ਪਾਰਲਰ 'ਚ ਫੇਸ਼ੀਅਲ ਕਰਵਾਉਂਦੀਆਂ ਫਿਰਦੀਆਂ ਹਨ। ਜਿਹੜਾ ਪੰਜਾਬ ਤੁਸੀਂ ਛੱਡ ਕੇ ਗਏ ਹੋਵੋਗੇ ਹੁਣ ਉਹ ਨਹੀਂ ਹੈ। ਇੱਥੇ ਸਿੱਖ ਨਹੀਂ ਵਸਦੇ, ਭੂਤਨੇ ਵਸਦੇ ਹਨ। ਗੁਰੂ ਨਾਨਕ ਸਾਹਿਬ ਦੇ ਫਰਮਾਨ ਰੰਨਾਂ ਹੋਈਆਂ ਬੋਧੀਆਂ ਅਨੁਸਾਰ ਸ਼ਰਮ ਹਿਆ ਇਸ ਮਿੱਟੀ ਵਿੱਚੋਂ ਉੱਡ ਗਈ ਹੈ। ਮਰਦਾਂ ਦੀ ਗੈਰਤ ਵੀ ਗਾਇਬ ਹੈ, ਨਹੀਂ ਤਾਂ ਬਾਦਲ ਟੱਬਰ ਦੇ ਸਾਹਮਣੇ ਸਾਰਾ ਪੰਜਾਬ ਲਿਫਿਆ ਪਿਆ ਨਾ ਹੁੰਦਾ। ਡਾਕਟਰ ਸਾਹਿਬ ਮਾਫ ਕਰਨਾ, ਮੈਂ ਜ਼ਿਆਦਾ ਕੁਝ ਕਹਿ ਗਿਆ ਹਾਂ, ਪਰ ਇਹ ਇੱਕ ਹਕੀਕਤ ਹੈ। ਮੈਨੂੰ ਚੋਪੜ ਕੇ ਗੱਲਾਂ ਕਰਨ ਦੀ ਆਦਤ ਨਹੀਂ, ਇਸ ਲਈ ਮੈਂ 2-3 ਵਾਰ ਆਪਣੀ ਨੌਕਰੀ ਵੀ ਗਵਾਈ ਹੈ। ਜੇ ਕੋਈ ਚਾਰਾ ਕਰ ਸਕਦੇ ਹੋ ਤਾਂ ਕਰੋ। ਆਸ ਸਿਰਫ ਪਰਦੇਸੀ ਸਿੱਖਾਂ ਤੇ ਹੀ ਹੈ। ਇੱਥੇ ਤਾਂ ਸਭ ਬਾਦਲ ਦੇ ਸੇਪੀ ਰਲੇ ਹੋਏ ਨੇ। ਮੈਨੂੰ ਲੱਗਦਾ ਹੈ ਗੁਰਬਖਸ਼ ਸਿੰਘ ਵੀ ਆਪਣੀ ਜਾਨ ਗਵਾ ਬੈਠੇਗਾ, ਪਰ ਇੱਥੇ ਕਿਸੇ ਦੇ ਕੰਨਾਂ ਤੇ ਜੂਨ ਤੱਕ ਨਹੀਂ ਰਹਿੰਦੀ। ਜੀ ਡਾਕਟਰ ਸਾਹਿਬ, ਇਸ ਮੈਸੇਜ ਦਾ ਜਵਾਬ ਬ੍ਰੇਕ ਤੋਂ ਬਾਅਦ ਲੈ ਲਈਏ। ਮੇਰਾ ਖਿਆਲ ਹੈ ਵੀ ਮੈਂ ਬਰੀਫ ਹੀ ਰਿਸਪੌਂਡ ਕਰਾਂਗਾ। ਜੀ ਜੀ। ਡਾਕਟਰ ਸ਼ਰਨਜੀਤ ਸਿੰਘ ਢਿੱਲੋਂ ਜੀ ਦਾ ਬਹੁਤ-ਬਹੁਤ ਧੰਨਵਾਦ। ਉਹਨਾਂ ਨੇ ਸਾਨੂੰ ਬਠਿੰਡੇ ਤੋਂ ਕਾਲ ਕਰਕੇ ਇਹ ਜਿਹੜਾ ਬੜਾ ਸਟਰੋਂਗ ਮੈਸੇਜ ਦਿੱਤਾ ਹੈ। ਜੀ। ਬੇਸ਼ੱਕ ਇਸ ਚੋਂ ਉਦਾਸੀ ਝਲਕਦੀ ਹੈ, ਗਮ ਵੀ ਹੈ, ਗੁੱਸਾ ਵੀ ਹੈ, ਨਿਰਾਸ਼ਤਾ ਵੀ ਹੈ ਜੀ, ਪਰ ਇਸ ਸਾਰੇ 'ਚ ਰਲਿਆ ਹੋਇਆ ਪੰਥ ਪਿਆਰ ਵੀ ਹੈ ਉਹਨਾਂ ਦਾ, ਕਿਉਂਕਿ ਉਹ ਇੱਕ ਇਮਾਨਦਾਰ ਗੁਰਸਿੱਖ ਨੇ। ਉਹਨਾਂ ਨੇ PhD ਦੀ ਪੜ੍ਹਾਈ ਕੀਤੀ ਹੋਈ ਹੈ, ਉਹ ਸਾਰੀਆਂ ਸਮੱਸਿਆਵਾਂ ਨੂੰ ਸਮਝਦੇ ਨੇ ਜੀ। ਔਰ ਇਸ ਸਾਰੇ 'ਚੋਂ ਉਹ ਇਹ ਦੇਖ ਰਹੇ ਨੇ ਕਿ ਵੀ ਇਹ ਜਿਹੜਾ ਗਰਕਪੁਣਾ ਹੈ ਕਿੱਧਰ ਨੂੰ ਜਾ ਰਿਹਾ। ਔਰ ਉਹਦੇ 'ਚ ਉਹਨਾਂ ਨੇ ਬਠਿੰਡੇ ਦੀ ਕੌਡੀ ਤੋਂ ਸ਼ੁਰੂ ਕਰਕੇ ਤੇ ਉਹਨਾਂ ਨੇ ਕਿਵੇਂ ਅੱਜ ਜਵਾਨੀ ਸਮੈਕ ਦੇ ਹਵਾਲੇ ਹੈ, ਕੁੜੀਆਂ ਜਿਹੜੀਆਂ ਨੇ ਉਹ ਫੈਸ਼ਨ ਪ੍ਰਸਤੀ ਔਰ ਦੂਸਰੀ ਗਿਰਾਵਟ ਦਾ ਸ਼ਿਕਾਰ ਨੇ ਜੀ। ਔਰ ਉਸ ਦੇ ਨਾਲ ਉਹਨਾਂ ਨੇ ਕਿਹਾ ਵੀ ਇਹ ਅਣਖ ਔਰ ਗੈਰਤ ਨਾਂ ਦੇ ਤਾਂ ਕੋਈ ਚੀਜ਼ ਨਹੀਂ ਹੈ, ਤਾਂ ਬਾਦਲ ਦੇ ਸੇਪੀ ਰਲੇ ਹੋਏ ਨੇ, ਲਿਖੇ ਹੋਏ ਆ ਉਹਦੇ ਸਾਹਮਣੇ ਜੀ। ਔਰ ਅਖੀਰ 'ਚ ਉਹਨਾਂ ਨੇ ਭਾਈ ਗੁਰਬਖਸ਼ ਸਿੰਘ ਦੇ ਹਵਾਲੇ ਨਾਲ ਵੀ ਕਿਹਾ ਕਿ ਇੱਥੇ ਕਿਸੇ ਦੇ ਕੰਨਾਂ ਤੇ ਜੂੰ ਨਹੀਂ ਰਿੰਗਣੀ ਹੈ, ਅਲਟੀਮੇਟਲੀ ਉਹ ਵੀ ਜਿਹੜੇ ਨੇ ਆਪਣੀ ਜਾਨ ਗਵਾਉਣਗੇ।
ਦੇਖੋ ਇਹ ਜਿਵੇਂ ਅਸੀਂ ਅੱਗੇ ਵੀ ਕਿਹਾ ਸੀ ਕਿ ਜਿਵੇਂ ਚਾਰਲਸ ਡਿਕਨਸ ਨੂੰ ਮੈਂ ਅਕਸਰ ਰੈਫਰ ਕਰਦਾ ਕਿ ਟੇਲ ਆਫ ਟੂ ਸਿਟੀਜ਼, ਜੀ ਇਸੇ ਤਰ੍ਹਾਂ ਟੇਲ ਆਫ ਟੂ ਪੰਜਾਬਸ ਹੈ, ਦੋ ਪੰਜਾਬਾਂ ਦੀ ਕਹਾਣੀ ਹੈ। ਇੱਕ ਪੰਜਾਬ ਦੀ ਕਹਾਣੀ ਇਹਨਾਂ ਨੇ ਬਿਆਨੀ ਹੈ, ਹਾਲਾਂਕਿ ਇਹਨਾਂ ਦਾ ਆਪਣਾ ਸੰਬੰਧ ਦੂਸਰੇ ਪੰਜਾਬ ਨਾਲ ਹੈ ਜੀ ਜਿਹੜਾ ਕਿ ਪਾਕ ਹੈ, ਜਿਹਦੇ ਚ ਪਾਕੀਜ਼ਗੀ ਹੈ, ਜਿਹਦੇ ਚ ਗੁਰੂਆਂ ਦਾ ਪਿਆਰ ਹੈ, ਭੈ ਭਾਵਨੀ ਹੈ, ਔਰ ਜਿਹਦਾ ਜਲਵਾ ਅਸੀਂ ਬੇਸ਼ੱਕ ਗੁਰਬਖਸ਼ ਸਿੰਘ ਇੱਕ ਅਨਨੋਨ ਸਿੱਖ ਦੇ ਤੌਰ ਤੇ 20 ਦਿਨ ਪਹਿਲਾਂ ਸਾਹਮਣੇ ਆਏ, ਪਰ ਅੱਜ ਕਿਵੇਂ ਦੁਨੀਆ ਭਰ ਦੇ ਵਿੱਚ ਭਾਈ ਗੁਰਬਖਸ਼ ਸਿੰਘ ਦੇ ਲਈ ਅਰਦਾਸਾਂ ਹੋ ਰਹੀਆਂ ਨੇ। ਮੈਂ ਉਸ ਤੜਫ ਨੂੰ ਸਵੇਰ ਤੋਂ ਸ਼ਾਮ ਤੱਕ, ਔਰ ਰਾਤ ਵੀ ਅੱਜ ਕੱਲ੍ਹ ਜਾਗਣ ਵਾਲਾ ਕੰਮ ਹੁੰਦਾ ਹੈ, ਜੀ ਜਿੰਨੀਆਂ ਫੋਨ ਕਾਲਸ ਕੰਸਰਨ ਜਿਵੇਂ ਹੈ। ਸੋ ਇਹ 20 ਦਿਨਾਂ ਦੇ ਵਿੱਚ ਭਾਈ ਗੁਰਬਖਸ਼ ਸਿੰਘ ਕਿਉਂ ਹਰ ਇੱਕ ਦਾ ਅਜ਼ੀਜ਼ ਹੋ ਗਏ, ਜੇ ਉੱਥੇ ਸਾਰੀ ਗੱਲ ਮੁੱਕ ਗਈ ਹੈ। ਸਿਰਫ ਬਾਹਰਲੀ ਗੱਲ ਨਹੀਂ ਹੈ। ਜੀ ਹੁਣ ਜਿਹੜੇ ਲੋਕ ਰਿਹਾਈ ਮਾਰਚ ਦੇ ਲਈ ਪੁਲਿਸ ਦੇ ਇਸ ਜ਼ਬਰ ਦੇ ਬਾਵਜੂਦ ਤੁਰੇ ਅੰਮ੍ਰਿਤਸਰ ਤੋਂ, ਜਿਹੜੀਆਂ ਥਾਂ ਥਾਂ ਤੇ ਸੰਗਤਾਂ ਨੇ, ਉਹ ਜਲੰਧਰ ਹੋਏ, ਫਗਵਾੜਾ ਹੋਏ, ਲੁਧਿਆਣਾ ਹੋਏ, ਸਮਰਾਲਾ ਹੋਏ, ਜੇ ਮਾਰਚ ਨੇ 11 ਵਜੇ ਆਣਾ ਸੀ, ਪੁਲਿਸ ਜਾਣ ਕੇ ਡਿਲੇ ਕਰਦੀ ਰਹੀ, ਮਾਰਚ ਉੱਥੇ 11 ਦੀ ਬਜਾਏ 5 ਵਜੇ ਪਹੁੰਚਦਾ ਹੈ ਜੀ ਤੇ 8-8 ਘੰਟੇ ਬੀਬੀਆਂ ਬੱਚੇ ਉੱਥੇ ਖਲੋਤੇ ਢੀਕ ਰਹੇ ਨੇ। ਜੇ ਇੰਨੀ ਬੇਗੈਰਤੀ ਸਭ ਕੁਝ ਹੀ ਮੁੱਕ ਗਿਆ ਹੁੰਦਾ ਫਿਰ ਇਹ ਨਾ ਹੁੰਦੇ। ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਜਦੋਂ ਕੋਈ ਕੇਬਲ ਔਨ ਕਰਦਾ ਹੈ, ਉਹ ਇਹਨਾਂ ਨੇ ਦੱਬੀ ਹੋਈ ਹੈ, ਪੀਟੀਸੀ ਹੈ, ਦੂਸਰੇ ਚੈਨਲ ਨੇ, ਉਹਨਾਂ 'ਚ ਪ੍ਰਿਯੰਕਾ ਹੈ ਤੇ ਜਾਂ ਉਹ ਪੂਜਾ ਨਿਰੰਕਾਰਨ ਹੈ। ਇਹਨਾਂ ਨੇ ਜਦੋਂ ਨਿਰੰਕਾਰਨ ਕਿਹਾ, ਮੈਨੂੰ ਖਿਆਲ ਆਇਆ ਵੀ ਕਾਫੀ ਅਰਸਾ ਪਹਿਲਾਂ ਇੱਕ ਵਾਰੀ ਇਹ ਮੀਡੀਆ 'ਚ ਚੱਲਿਆ ਸੀ ਉਹਨਾਂ ਨੇ ਕਿ ਵੀ ਇਹ ਤਾਂ ਨਿਰੰਕਾਰਨ ਹੈ, ਉਹਦੇ ਜਾ ਕੇ ਕਈ ਥਾਂ ਵਿਰੋਧ ਵੀ ਹੋਇਆ ਇਹਦੇ ਕੈਨੇਡਾ ਦੇ ਦੌਰੇ ਦੇ ਦੌਰਾਨ। ਪਰ ਹੁਣ ਉਹ ਬਾਦਲਾਂ ਦੀ ਚਹੇਤੀ ਬਣ ਕੇ ਜਿਹੜਾ ਹੈ ਉਹ ਉਸਨੇ ਕਬੱਡੀ ਮੈਚ ਦਾ ਮੇਨ ਹਿੱਸਾ ਜਿਹੜਾ ਜਾਂ ਪ੍ਰਿਯੰਕਾ ਚੋਪੜਾ ਦੇ ਹਵਾਲੇ ਸੀ ਜਾਂ ਉਹਦੇ ਹਵਾਲੇ ਸੀ। ਸੋ ਇਹਨਾਂ ਨੂੰ ਕੀ ਫਰਕ ਪੈਂਦਾ, ਕਿਉਂਕਿ ਇਹ ਤਾਂ ਆਪ ਨਿਰੰਕਾਰੀਆਂ ਨਾਲ ਰਲੇ ਹੋਏ ਨੇ ਜੀ। ਇਹਨਾਂ ਦਾ ਹਾਲ ਜੋ ਹੈ, ਜੇ ਬਾਦਲ ਦੀ ਘਰ ਵਾਲੀ ਆਸ਼ੂਤੋਸ਼ ਦੀ ਚੇਲੀ ਸੀ, ਜੇ ਅੱਜ ਸੌਦਾ ਸਾਧ ਦੇ ਜਿਹੜੇ ਡੇਰੇ ਉਹ ਖੁੱਲੇ ਰੱਖਣ ਦੇ ਲਈ ਇਹਨਾਂ ਨੇ, ਜੇ ਕਿਸੇ ਨੇ ਕੋਈ ਪਿਕਚਰ ਪਾ ਦਿੱਤੀ ਹੈ ਕਿਸੇ ਦੀ, ਉਹਦੇ ਖਿਲਾਫ ਜਿਹੜਾ ਉਹ ਕੇਸ ਰਜਿਸਟਰ ਕਰਦੇ ਨੇ ਕਿ ਜੀ ਸੌਦਾ ਸਾਧ ਦੀ ਜਿਹੜੀ ਹੈ ਉਹ ਇਹਨਾਂ ਨੇ ਉਸ ਨੂੰ ਉਸ ਦੀ ਬੇਇੱਜ਼ਤੀ ਕੀਤੀ ਹੈ ਜੀ। ਔਰ ਅੱਜ ਹੀ ਮੈਂ ਦੇਖ ਰਿਹਾ ਸੀ ਇੱਕ ਸਿੱਖ ਸਰਪੰਚ ਦਰਦ ਭਾਈਚਾਰੇ ਦਾ ਸਿੱਖੀ ਸਰੂਪ, ਉਹਨੇ ਕੰਪਲੇਨ ਕੀਤੀ ਹੈ ਕਿ ਜੀ ਮੈਨੂੰ ਇੱਕ ਥਾਣੇਦਾਰ ਨੇ ਜਿਹਦੇ ਗਲ 'ਚ ਸੌਦਾ ਸਾਧ ਦਾ ਲੋਕਟ ਪਾਇਆ ਹੋਇਆ ਹੈ, ਕਮਰੇ 'ਚ ਵੀ ਉਹਨੇ ਦਫ਼ਤਰ 'ਚ ਫੋਟੋ ਉਹਦੀ ਲਾਈ ਹੈ, ਉਹਨੇ ਮੇਰੀ ਦਾੜੀ ਪੁੱਟੀ, ਉਹਨੇ ਮੇਰੀ ਦਸਤਾਰ ਦੀ ਬੇਅਦਬੀ ਕੀਤੀ ਔਰ ਮੈਨੂੰ ਜਾਤੀ ਸੂਚਕ ਜਿਹੜੇ ਹੈ ਸ਼ਬਦਾਂ ਦੇ ਨਾਲ ਕਿਹਾ ਕਿ ਮੈਂ ਤੁਹਾਨੂੰ ਸਿੱਖਾਂ ਨੂੰ ਸਬਕ ਸਿਖਾਵਾਂਗਾ। ਇਹ ਇਸੇ ਬਾਦਲ ਦੇ ਪੰਜਾਬ 'ਚ ਹੋ ਰਿਹਾ। ਇਹ ਠੀਕ ਹੈ ਕਿ ਇਸ ਕਿਸਮ ਦੀ ਜਿਹੜੀ ਗਿਰਾਵਟ ਹੈ ਉਹ ਦੁਖਦਾਈ ਹੈ, ਪਰ ਮੇਰਾ ਖਿਆਲ ਹੈ ਕਿ ਸਰ ਢਿੱਲੋਂ ਦੂਜੇ ਪੰਜਾਬ ਵੱਲ ਦੇਖਣ, ਦੂਜੀ ਸਿੱਖੀ ਗੈਰਤ ਵੱਲ ਦੇਖਣ ਜੀ, ਔਰ ਬਜਾਏ ਕਿ ਨਿਰਾਸਤਾ 'ਚ ਜਾਣ ਦੇ ਉਹਨਾਂ ਵੀਰਾਂ ਭੈਣਾਂ ਦਾ ਸਾਥ ਦੇਣ ਜਿਹੜੇ ਕਿ ਇਸ ਜ਼ਬਰ ਨੂੰ ਚੈਲੰਜ ਕਰ ਰਹੇ ਨੇ ਜੀ, ਜਿਹੜੇ ਉਸ ਸਾਰੇ ਹਨੇਰੇ ਦੇ ਵਿੱਚ ਇੱਕ ਦੀਵੇ ਦੀ ਲਾਟ ਵਾਂਗ ਜਿਹੜਾ ਉਹ ਚਾਨਣ ਕਰਨ ਦਾ ਯਤਨ ਕਰ ਰਹੇ ਨੇ। ਸੋ ਅਲਟੀਮੇਟਲੀ ਆਮ ਲੋਕਾਂ ਦੀ ਇੱਕ ਇਹ ਕਹਾਵਤ ਹੈ ਕਿ ਅੱਤ ਦਾ ਤੇ ਰੱਬ ਦਾ ਵੈਰ ਹੁੰਦਾ, ਔਰ ਇਹ ਦੁਨੀਆ ਭਰ ਦੇ ਵਿੱਚ ਇਹ ਟਰੂਥ ਹੈ ਕਿ ਜਦੋਂ ਕੋਈ ਚੀਜ਼ ਅੱਤ ਵੱਲ ਜਾਂਦੀ ਹੈ ਫਿਰ ਉਹਦੇ 'ਚ ਤਬਦੀਲੀ ਹੁੰਦੀ ਹੈ। ਸੋ ਮੈਂ ਸਮਝਦਾ ਵੀ ਬਾਦਲ ਕੋੜਮੇ ਦਾ ਇਹ ਸਾਰਾ ਪਾਰਟ ਜਿਹੜਾ, ਇਹਦੇ ਬਾਵਜੂਦ ਕਿ ਏਜੰਸੀਆਂ ਜਿੰਨੀ ਮਰਜ਼ੀ ਆਪਣੀ ਪਲਾਨ ਕਰਨ, ਅਲਟੀਮੇਟਲੀ ਪੰਥ ਵਿਕਟੋਰੀਅਸ ਹੋਏਗਾ, ਪੰਥ ਜਿੱਤੇਗਾ, ਇਹਨਾਂ ਦੇ ਮੂੰਹ ਕਾਲੇ ਹੋਣਗੇ ਔਰ ਇਹਨਾਂ ਨੂੰ ਇਤਿਹਾਸ ਦੇ ਵਿੱਚ ਵੀ ਇਤਿਹਾਸ ਦੇ ਕੂੜਾਦਾਨ 'ਚ ਸੁੱਟਿਆ ਜਾਏਗਾ ਔਰ ਪੰਜਾਬ ਦੀ ਧਰਤੀ ਤੇ ਗੁਰੂ ਖਾਲਸਾ ਆਪਣੇ ਪੂਰੇ ਜਾਓ ਜਲਾਲ ਦੇ ਨਾਲ ਗੁਰੂ ਨਾਨਕ ਸਾਹਿਬ ਦੇ ਸਰਬੱਤ ਦੇ ਭਲੇ ਦਾ ਜਿਹੜਾ ਸਨੇਹ ਉਸ ਨੂੰ ਲਾਗੂ ਕਰਦੇ ਆ। ਇੱਕ ਪਾਕੀਜ਼ਗੀ ਵਾਲੀ ਧਰਤੀ ਖਾਲਿਸਤਾਨ ਦੀ ਕਾਇਮੀ ਜਿਹੜੀ ਅਲਟੀਮੇਟਲੀ ਇੱਕ ਅਕਟ ਸੱਚਾਈ ਹੈ, ਇੱਕ ਵਕਤੀ ਪਾਰਟ ਹੈ ਔਰ ਇਸ ਤੋਂ ਨਿਰਾਸ਼ ਹੋਣ ਦੀ ਲੋੜ ਨਹੀਂ। ਜੀ ਬਿਲਕੁਲ ਡਾਕਟਰ ਸਾਹਿਬ। ਵਿਊਅਰਸ ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਛੋਟੇ ਬ੍ਰੇਕ ਤੋਂ ਬਾਅਦ।